ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵਿਊਅਰਸ, ਹੁਣ ਆਪਾਂ ਜਿਸ ਤਰ੍ਹਾਂ ਕਿ ਸਾਨੂੰ ਆਸਟ੍ਰੇਲੀਆ ਤੋਂ ਸਾਡੇ ਇੱਕ ਵੀਰ ਵੱਲੋਂ ਲਿਖੀ ਇੱਕ ਈਮੇਲ ਵਿੱਚ ਕਿਸਾਨਾਂ ਦੀ ਜਿਹੜੀ ਸਮੱਸਿਆ ਦਾ ਹੱਲ ਹੈ ਉਹ ਸੁਝਾਇਆ ਗਿਆ ਹੈ। ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਈਮੇਲ ਬਾਰੇ? ਦੇਖੋ, ਆਸਟ੍ਰੇਲੀਆ ਤੋਂ ਸਾਡੇ ਬਹੁਤ ਪਿਆਰੇ ਵਿਊਅਰ ਸਰਦਾਰ ਸ਼ਰਨ ਸਿੰਘ ਜਿਹੜੇ ਚੇਚਾ ਸਾਨੂੰ ਇੱਥੇ ਇੱਕ ਵਾਰ ਮਿਲਣ ਵੀ ਆਏ ਔਰ ਟਰੈਵਲ ਵੀ ਉਹ ਕਰਦੇ ਨੇ ਜੀ। ਉਹਨਾਂ ਨੇ ਕੁਝ ਹਫ਼ਤੇ ਪਹਿਲਾਂ ਸਾਨੂੰ ਇੱਕ ਲਿਖਤ ਲਿਖੀ। ਲਿਖਤ ਵੱਡੀ ਸੀ, ਮੈਨੂੰ ਇਹ ਰਿਹਾ ਕਿ ਵੀ ਮੈਂ ਇਹਨੂੰ ਪੂਰੇ ਸੈਗਮੈਂਟ 'ਚ ਡਿਸਕਸ ਕਰਾਂ। ਹਾਲਾਂ ਇਹ ਕਿਸਾਨ ਸੰਘਰਸ਼ ਦੇ ਉੱਤੇ ਫੋਕਸਡ ਸੀ ਜੀ। ਔਰ ਮੈਂ ਜਦੋਂ ਅੱਜ ਇਹਨੂੰ ਦੁਬਾਰਾ ਦੇਖ ਰਿਹਾ ਸੀ ਤਾਂ ਮੈਨੂੰ ਲੱਗਾ ਕਿ ਵੀ ਇੰਨੇ ਹਫ਼ਤੇ ਬੀਤਣ ਬਾਅਦ ਵੀ ਜੋ ਉਹਨਾਂ ਨੇ ਕਿਹਾ ਹਾਲਾਤ ਤਾਂ ਉਹੀ ਨੇ ਔਰ ਇਹਦੀ ਰੈਲੇਵੈਂਸ ਹੈ। ਔਰ ਮੈਂ ਮਾਫੀ ਵੀ ਚਾਹੁੰਦਾ ਕਿ ਮੈਂ ਇਮੀਡੀਏਟਲੀ ਉਹਨਾਂ ਦੀ ਲਿਖਤ ਨੂੰ ਸਾਂਝਾ ਨਹੀਂ ਕਰ ਸਕਿਆ ਔਰ ਉਹਨਾਂ ਨੇ ਵੀ ਪਹਿਲਾਂ ਸ਼ੁਰੂ ਇੱਥੋਂ ਹੀ ਕੀਤਾ ਕਿ ਬਈ ਮੈਂ ਮਾਫੀ ਚਾਹੁੰਦਾ, ਕਾਫੀ ਦੇਰ ਬਾਅਦ ਲਿਖ ਰਿਹਾ ਕਿਉਂਕਿ ਉਹਨਾਂ ਨੇ ਕਿਹਾ ਵੀ ਮੈਂ ਐਕਸ਼ਨਸ 'ਚ ਯਕੀਨ ਕਰਦਾ ਔਰ ਸੰਭਵ ਹੈ ਉਹਨਾਂ ਨੂੰ ਇਹ ਸੀ ਕਿ ਭਾਈ ਕੋਈ ਨਾ ਕੋਈ ਮੈਂ ਸੁਝਾਅ ਸੁਜੈਸਟ ਕਰਾਂ। ਫਿਰ ਉਹਨਾਂ ਨੇ ਕਿਹਾ ਕਿ ਪਰ ਹੁਣ ਮਸਲਾ ਸਾਡੀ ਜ਼ਮੀਨ ਤੇ ਜ਼ਮੀਰ ਦਾ ਹੈ, ਇਸ ਕਰਕੇ ਲਿਖ ਰਹੇ। ਸਾਡੀ ਸਾਰੀ ਕੌਮ ਬਹੁਤ ਦੇਰ ਬਾਅਦ ਇਕਜੁੱਟ ਹੋਈ ਹੈ, ਪਰ ਸਭ ਤੋਂ ਜ਼ਿਆਦਾ ਮੈਨੂੰ ਸੰਗਤ ਦੀ ਸੇਵਾ ਵਿੱਚ ਖਾਲਸਾ ਏਡ ਵਾਲੇ ਭਾਈ ਰਵੀ ਸਿੰਘ, ਸਰਬੱਤ ਦਾ ਭਲਾ ਟਰਸਟ ਵਾਲੇ ਡਾਕਟਰ ਓਬਰਾਏ, ਯੂਨਾਈਟਿਡ ਸਿੱਖਸ ਆਰਗੇਨਾਈਜੇਸ਼ਨ, ਇਹਨਾਂ ਦਾ ਯੋਗਦਾਨ ਲੱਗਦਾ ਹੈ ਜਿਨ੍ਹਾਂ ਨੇ ਬਿਨਾਂ ਕਿਸੇ ਨਿੱਜੀ ਸਵਾਰਥ ਦੇ ਕਿਰਤੀ ਲੋਕਾਂ ਦੀ ਮਦਦ ਕੀਤੀ। ਜ਼ਾਹਰ ਹੈ ਹਿਊਮੈਨਿਟੇਰੀਅਨ ਆਰਗੇਨਾਈਜੇਸ਼ਨਸ ਨੇ ਇਸ ਪੀਰੀਅਡ 'ਚ ਬਿਨਾਂ ਕਿਸੇ ਭਿੰਨ ਭੇਦ ਦੇ, ਨਹੀਂ ਕਿ ਫਾਰਮਰਸ ਐਜੀਟੇਸ਼ਨ ਓਵਰਆਲ ਵੀ ਇਹ ਸਾਰੀਆਂ ਹੀ ਆਰਗੇਨਾਈਜੇਸ਼ਨਸ, ਯੂਨਾਈਟਿਡ ਸਿੱਖਸ ਜਾਂ ਖਾਲਸਾ ਏਡ, ਉਹ ਰੋਹਿੰਗਿਆ ਮੁਸਲਮਾਨਾਂ ਦੇ ਨਾਲ ਹੋਏ ਮਦਦ, ਬੰਗਲਾਦੇਸ਼ ਜਾ ਕੇ, ਸੀਰੀਆ 'ਚ ਹੋਏ, ਮਿਡਲ ਈਸਟ, ਪਾਕਿਸਤਾਨ 'ਚ ਅਰਥਕੁਏਕ ਵੇਲੇ ਹੋਏ, ਦੁਨੀਆ 'ਚ ਕਿਤੇ ਵੀ। ਸਭ ਤੋਂ ਪਹਿਲਾਂ ਹੇਤੀ ਦੇ ਵਿੱਚ ਜਦੋਂ ਅਰਥਕੁਏਕ ਆਉਂਦਾ ਹੈ ਔਰ ਸੁਨਾਮੀ ਦੇ ਵੇਲੇ ਇੰਡੋਨੇਸ਼ੀਆ, ਸ੍ਰੀਲੰਕਾ, ਯੂਨਾਈਟਿਡ ਸਿੱਖਸ ਨੇ ਔਰ ਖਾਲਸਾ ਏਡ ਨੇ ਹਰ ਥਾਂ ਪਹੁੰਚ ਕੀਤੀ ਹੈ। ਹੁਣ ਅੱਗੋਂ ਮੈਂ ਸਿਆਸੀ ਐਂਗਲ ਤੋਂ ਦੱਸਦਾ ਕਿ ਮਸਲਾ ਕੀ ਹੈ। ਕਾਰਪੋਰੇਟ ਵਰਲਡ ਤੇ ਸਰਕਾਰੀ ਢਾਂਚਾ ਇਹ ਦੋਨੋਂ ਹੀ ਵਿਚੋਲੇ ਬਣ ਕੇ ਲੋਕਾਂ ਨੂੰ ਲੁੱਟਦੇ ਤੇ ਕੁੱਟਦੇ ਨੇ ਤੇ ਆਪਣੇ ਫਾਇਦੇ ਲਈ ਕਿਸੇ ਹੱਦ ਤੱਕ ਵੀ ਡਿੱਗ ਸਕਦੇ ਨੇ। ਇਹ ਸਾਰਾ ਮਸਲਾ ਵੋਟਾਂ ਦਾ ਹੈ, ਜਿਸ ਵਿੱਚ ਅਡਾਨੀ ਤੇ ਅੰਬਾਨੀ ਵਰਗਿਆਂ ਨੇ ਅੰਦਰ ਖਾਤੇ ਬੀਜੇਪੀ ਨਾਲ ਸੌਦਾ ਕੀਤਾ ਕਿ ਕਿੰਨੇ ਪੈਸੇ ਇਲੈਕਸ਼ਨ ਫੰਡਿੰਗ ਵਿੱਚ ਦੇ ਕੇ ਕਿਹੜੇ ਕਾਨੂੰਨ ਵਿੱਚ ਅਮੈਂਡਮੈਂਟਸ ਕਰਾਉਣੀਆਂ ਨੇ ਜਿਸ ਨਾਲ ਇਹਨਾਂ ਦੀਆਂ ਕੰਪਨੀਆਂ ਦਾ ਵਾਧਾ ਹੋਵੇ ਤੇ ਵੱਧ ਤੋਂ ਵੱਧ ਖੇਤਰਾਂ ਵਿੱਚ ਕੰਪਨੀਆਂ ਆਪਣਾ ਇਨਵੈਸਟ ਕਰ ਸਕਣ ਤੇ ਬਦਲੇ ਵਿੱਚ ਉਹ ਫੰਡਿੰਗ ਰਾਹੀਂ ਯਕੀਨੀ ਬਣਾਉਣਗੇ ਕਿ ਸਾਰੇ ਰਾਜਾਂ ਅਤੇ ਫੈਡਰਲ ਵਿੱਚ ਬੀਜੇਪੀ ਦੀ ਸਰਕਾਰ ਹੀ ਬਣੇ, ਜਾਂ ਫਿਰ ਸਾਦੀ ਭਾਸ਼ਾ ਵਿੱਚ ਸਮਝ ਲਓ ਕਿ ਸਿਆਸੀ ਪਾਰਟੀਆਂ ਅੰਡਰਵਰਲਡ ਵਾਂਗ ਹੀ ਗੁੰਡਾ ਪਾਰਟੀਆਂ ਹਨ ਅਤੇ ਅਮੀਰ ਕੰਪਨੀਆਂ ਹੋਰ ਅਮੀਰ ਹੋਣ ਲਈ 100 ਕਰੋੜ ਦੀ ਸਪਾਰੀ ਦੇ ਕੇ ਆਪਣਾ ਕੰਮ ਕਰਵਾਉਂਦੀਆਂ। ਬਿਲਕੁਲ ਠੀਕ ਐਨਾਲਿਸਿਸ ਹੈ। ਇਹ ਰਿਲੇਸ਼ਨਸ਼ਿਪ ਐਕਸਪਲੇਨ ਕਰਦਾ ਅੰਬਾਨੀ, ਅਡਾਨੀ, ਪਤੰਜਲੀ, ਇਹਨਾਂ ਦਾ ਸਿਆਸੀ ਬੀਜੇਪੀ ਔਰ ਬਾਕੀਆਂ ਦੇ ਨਾਲ ਕੀ ਰਿਸ਼ਤਾ ਹੈ ਕਿ ਇਹ ਅੰਡਰਵਰਲਡ ਦੀਆਂ ਵੀ ਜਿਵੇਂ ਗੁੰਡਾ ਪਾਰਟੀਆਂ ਹੁੰਦੀਆਂ ਨੇ ਔਰ ਉਹ ਕਹਿੰਦੇ ਨੇ ਠੀਕ ਹੈ ਤੁਸੀਂ ਆਹ ਫਾਇਦਾ ਸਾਨੂੰ ਪਹੁੰਚਾਓ, ਅਮੈਂਡ ਕਰੋ ਔਰ ਅਸੀਂ ਤੁਹਾਨੂੰ ਫੰਡ ਕਰਾਂਗੇ ਔਰ ਤੁਸੀਂ ਆਪਣਾ ਇਸ ਦੇ ਉੱਤੇ ਰਾਜ ਕਰੋ ਬਿਨਾਂ ਕਿਸੇ ਵੀ ਰੁਕਾਵਟ ਤੋਂ। ਸਰਕਾਰ ਕੋਲ ਲੋਕਾਂ ਨੂੰ ਬੇਵਕੂਫ ਬਣਾਉਣ ਲਈ ਬਹੁਤ ਦਾਅਪੇਚ ਹੁੰਦੇ ਹਨ, ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਉਹ ਕਾਨੂੰਨ ਵਾਪਸ ਲੈਣਗੇ। ਹੁਣ ਕਈ ਹਫ਼ਤੇ ਪਹਿਲਾਂ ਉਹਨਾਂ ਨੇ ਕਿਹਾ, 26 ਜਨਵਰੀ ਤੋਂ ਵੀ ਪਹਿਲਾਂ, ਔਰ ਅੱਜ ਵੀ ਹਾਲਤ ਇਹੀ ਹੈ। ਉੱਪਰੋਂ ਮੋਦੀ ਸਰਕਾਰ ਨੇ ਕਾਨੂੰਨ ਬਣਾਉਣ ਲਈ ਅੰਦਰ ਖਾਤੇ ਜੋ ਐਗਰੀਮੈਂਟ ਅਡਾਨੀ ਤੇ ਅੰਬਾਨੀ ਨਾਲ ਕੀਤਾ ਹੈ ਤੇ ਐਡਵਾਂਸ ਪੈਸੇ ਲੈ ਹੋਣਗੇ, ਉਹ ਡੀਲ ਕਿਸੇ ਹਾਲਤ ਵਿੱਚ ਕੈਂਸਲ ਨਹੀਂ ਹੋਣ ਲੱਗੀ ਕਿਉਂਕਿ ਸਰਕਾਰ ਕੋਲ ਪਾਵਰ ਹੈ। ਇਸ ਕਰਕੇ ਲੀਡਰ ਅਮੈਂਡਮੈਂਟ ਲਈ ਹੀ ਕਿਸਾਨਾਂ ਨੂੰ ਮਨਾਉਣਗੇ, ਪਰ ਅੱਗੋਂ ਅਮੈਂਡਮੈਂਟ ਵੀ ਇੱਕ ਨਵਾਂ ਧੋਖਾ ਹੋਏਗਾ ਜਿਹਨੂੰ ਸਿਆਸੀ ਭਾਸ਼ਾ ਵਿੱਚ ਲੋਲੀਪੌਪ ਕਹਿੰਦੇ ਨੇ, ਜਿਹੜਾ ਨਹਿਰੂ ਤੇ ਗਾਂਧੀ ਨੇ ਮਾਸਟਰ ਤਾਰਾ ਸਿੰਘ ਨੂੰ ਦਿੱਤਾ ਸੀ 1947 ਵੇਲੇ, ਜਿਸ ਵਿੱਚ ਹਮੇਸ਼ਾ ਹੀ ਫਿਊਚਰ ਟੈਂਸ ਲੱਗਾ ਹੁੰਦਾ ਕਿ ਇਹ ਅਸੀਂ ਕਰਾਂਗੇ ਫਿਊਚਰ ਦੀ ਗੱਲ। ਉਹ ਲੋਲੀਪੌਪ ਉਹੀ ਹੈ, ਧੋਖਾ ਦੇਣਾ। ਫਿਊਚਰ ਟੈਂਸ ਲੱਗਾ ਹੁੰਦਾ, ਸਰਕਾਰ ਇਵੇਂ ਕਰੇਗੀ, ਕਮੇਟੀ ਬਣਾਏਗੀ, ਬਿੱਲ ਵਿੱਚ ਅਮੈਂਡਮੈਂਟ ਕਰੇਗੀ ਜਾਂ ਫਿਰ ਇਵੇਂ ਨਹੀਂ ਹੋਣ ਦੇਗੀ। ਅਸਲ ਵਿੱਚ ਸਰਕਾਰ ਨੇ ਸਿਰਫ ਯੂਨਿਟੀ ਤੋੜਨੀ ਹੁੰਦੀ ਹੈ, ਜਿਸ ਦੇ ਕਈ ਤਰੀਕੇ ਹੁੰਦੇ ਨੇ, ਉਹਨਾਂ 'ਚੋਂ ਕੁਛ ਹੇਠਾਂ ਲਿਖੇ ਨੇ। ਹੁਣ ਇਹ ਅੱਗੋਂ ਉਹਨਾਂ ਨੇ ਕਿਹਾ ਵੀ ਕਿਵੇਂ
ਸਰਕਾਰ ਇਸ ਵੇਲੇ ਇਕਜੁੱਟਤਾ ਸੋਲੀਡੈਰਿਟੀ ਤੋੜਨਾ ਚਾਹੁੰਦੀ ਹੈ, ਪਰ ਉਹਨਾਂ ਦੀ ਨੀਅਤ ਕੀ ਹੈ, ਉਹਨਾਂ ਨੇ ਕਿਹਾ ਕਿ ਵੀ ਉਹ ਕਿਹੜੇ ਤੌਰ ਤਰੀਕੇ ਅਪਣਾਏਗੀ। ਪਹਿਲਾਂ ਉਹਨਾਂ ਨੇ ਕਿਹਾ ਵੇਟ ਐਂਡ ਵਾਚ। ਇਸ ਵਿੱਚ ਇਹ ਹੁੰਦਾ ਹੈ ਕੁਝ ਵੀ ਨਾ ਕਰੋ, ਸਿਰਫ ਦੇਖਦੇ ਰਹੋ, ਇੰਤਜ਼ਾਰ ਕਰੋ ਤੇ ਲੋਕਾਂ ਕੋਲੋਂ ਐਂਡਲੈਸ ਵੇਟ ਕਰਵਾਓ। ਲੋਕ ਆਪ ਹੀ ਅੱਕ ਕੇ ਵਾਪਸ ਪਿੰਡਾਂ ਨੂੰ ਜਾਣੇ ਸ਼ੁਰੂ ਹੋ ਜਾਣਗੇ, ਬਿਲਕੁਲ ਉਸੇ ਤਰ੍ਹਾਂ ਜਿਵੇਂ ਹੁਣ ਤੱਕ ਸਿੱਖਾਂ ਨੂੰ ਇਨਸਾਫ ਵਾਲਾ ਲਾਰਾ ਲਾਇਆ। ਤੁਸੀਂ 84 ਦਾ ਦੇਖੋ, ਇਨਸਾਫ ਮਿਲੇਗਾ ਜੀ, ਫਲਾਣਾ ਦੇਗਾ ਜੀ, ਫਲਾਣੀ ਦੇ। ਉਹਨਾਂ ਕਿਹਾ ਜੀ ਇਹ ਵੇਟ ਐਂਡ ਸੀ, ਆਪੇ ਹੀ ਥੱਕ ਟੁੱਟ ਕੇ ਵਾਪਸ ਮੁੜ। ਦੂਸਰਾ ਡਿਵਾਈਡ ਐਂਡ ਡਿਸਟਰੋਏ, ਉਹੀ ਗੋਰਿਆਂ ਵਾਲੀ ਪਾਲਿਸੀ ਜਿਸ ਵਿੱਚ ਇੱਕ ਆਰਗੇਨਾਈਜੇਸ਼ਨ ਨੂੰ ਉੱਪਰ ਚੁੱਕੋ, ਬਾਕੀਆਂ ਨੂੰ ਪਿੱਛੇ ਰੱਖੋ, ਆਰਗੇਨਾਈਜੇਸ਼ਨਾਂ ਦੇ ਪ੍ਰਧਾਨਾਂ 'ਚ ਮਤਭੇਦ ਪੈਦਾ ਕਰੋ, ਕਿਸੇ ਨੂੰ ਕੋਈ ਲਾਲਚ ਦਿਓ, ਜਿਵੇਂ ਬਰਨਾਲਾ ਟੌੜਾ ਤੇ ਬਾਦਲ ਵਰਗੇ ਪਿੰਡਰਾਂ ਵਾਲੇ ਸੰਤਾਂ ਦੇ ਖਿਲਾਫ ਕਰਵਾਏ ਗਏ ਸੀ। ਕਿ ਬਈ ਆਹ ਤਰੀਕਾ ਉਹ ਵੀ ਚੱਲ ਹੀ ਰਿਹਾ। ਅਸੀਂ ਦੇਖ ਰਹੇ ਹਾਂ ਕਿਵੇਂ ਜਿਹੜੇ ਨੌਜਵਾਨ ਸੀ ਉਹਨਾਂ ਨੂੰ ਅੱਡ ਕਰਵਾਇਆ, ਇੱਧਰ ਟਕੈਤ ਆ ਗਏ, ਉੱਧਰ ਇਹ ਚੱਲ ਰਹੀ ਹੈ ਗੇਮ ਬਿਲਕੁਲ ਉਹਨਾਂ ਨੇ। 3 ਡਿਲੇ ਦਾ ਡਿਸੀਜਨ, ਜਾਣ ਬੁੱਝ ਕੇ ਮਸਲੇ ਦੇ ਹੱਲ ਲਈ ਦੇਰੀ ਕਰੋ, ਜਿਸ ਨਾਲ ਕਿਸਾਨ ਜਥੇਬੰਦੀਆਂ ਆਪਸ ਵਿੱਚ ਹੀ ਉਲਝ ਜਾਣਗੀਆਂ। ਵੈਸੇ ਹੀ 40 ਤੋਂ ਜ਼ਿਆਦਾ ਨੇ, ਉਹ ਇੱਕ ਦੂਜੇ ਦੇ ਨਾਲ ਉਲਝਣ ਵਾਲੀ ਲਾਈਨ ਵੱਲ ਤੁਰ ਪਿਆ ਕੰਮ। ਡਿਸਟਰੈਕਸ਼ਨ, ਜਾਣ ਬੁੱਝ ਕੇ ਕੋਈ ਹੋਰ ਮਸਲਾ ਖੜਾ ਕਰ ਦਿਓ, ਫਿਰ ਮੀਡੀਆ ਦਾ ਪੂਰਾ ਜ਼ੋਰ ਨਵੇਂ ਮਸਲੇ ਤੇ ਲਗਵਾ ਦਿਓ, ਜਿਸ ਨਾਲ ਲੋਕ ਅਸਲੀ ਮਸਲੇ ਤੋਂ ਹਟ ਜਾਣਗੇ। ਜਿਵੇਂ ਕਿ ਕੰਗਣਾ ਰਣੌਤ ਵਾਲਾ ਮਸਲਾ ਜ਼ਿਆਦਾ ਚਰਚਾ 'ਚ ਹੈ ਕਿ ਭਾਈ ਉਹਦਾ ਕਰਤਾ ਖੜਾ, ਫਿਰ 26 ਜਨਵਰੀ ਖੜੀ ਕਰਤੀ, ਕਿਉਂਕਿ ਇਹਨਾਂ ਨੇ 26 ਜਨਵਰੀ ਤੋਂ ਪਹਿਲਾਂ ਲਿਖਿਆ ਹੋਇਆ। ਫਿਰ ਕਿਵੇਂ ਮੀਡੀਆ ਨੇ ਉਸ ਸਾਰਿਆਂ ਨੂੰ ਡਿਫਰੈਂਟ ਬਣਾਇਆ। ਬਿਲਕੁਲ। ਐਕਸਕਿਊਜ਼ ਟੂ ਯੂਜ਼ ਫੋਰਸ, ਜਾਣ ਬੁੱਝ ਕੇ ਆਪਣੇ ਬੰਦੇ ਕਿਸਾਨੀ ਅੰਦੋਲਨ ਵਿੱਚ ਵਾੜ ਦਿਓ। ਜੇ ਕੋਈ ਵਾਇਲੈਂਟ ਕਾਰਵਾਈ ਕਰ ਦੇਣ ਤੇ ਫਿਰ ਭੀੜ ਤੇ ਕਾਬੂ ਪਾਉਣ ਦਾ ਬਹਾਨਾ ਲਾ ਕੇ ਫੌਜ ਤੇ ਹੋਰ ਸਿਕਿਉਰਿਟੀ ਫੋਰਸ ਦੀ ਵਰਤੋਂ ਕਰੋ ਤਾਂ ਕਿ ਅੰਦੋਲਨ ਦਾ ਪਾਸਾ ਮੋੜਿਆ ਜਾ ਸਕੇ। ਇਹ ਵੀ ਉਹਨਾਂ ਨੇ ਕੀਤਾ, ਜਿਵੇਂ ਉਹਨਾਂ ਨੇ ਸਿੰਘੂ ਬਾਰਡਰ ਦੇ ਉੱਤੇ RSS ਦੇ ਬੰਦੇ ਭੇਜ ਕੇ ਭੜਕਾਹਟ ਨੌਜਵਾਨਾਂ ਨੂੰ ਕੁੱਟਿਆ, ਔਰ ਉਸ ਵੇਲੇ ਇਹੀ ਸੀ ਕੋਸ਼ਿਸ਼ ਕਿ ਭਾਈ, ਔਰ ਉਹ ਪੂਰੇ ਉਹਨਾਂ ਦੇ ਭੇਜੇ ਹੋਏ ਬੰਦੇ ਸੀ। ਆਈ ਹੈਵ ਅ ਸੋਲੂਸ਼ਨ ਫॉर ਯੂ, ਫਿਰ ਉਹਨਾਂ ਨੇ ਕਿਹਾ ਤੁਸੀਂ ਹਮੇਸ਼ਾ ਕਹਿੰਦੇ ਹੋ ਕਿ ਸਾਨੂੰ ਹੱਲ ਵੀ ਦੱਸਿਆ ਕਰੋ, ਹੁਣ ਮੈਂ ਤੁਹਾਨੂੰ ਹੱਲ ਲਿਖ ਰਿਹਾ ਜਿਸ ਨਾਲ ਸਰਕਾਰ ਨੂੰ ਭਾਜੜ ਪੈ ਜਾਏਗੀ। ਇੱਕ ਨਵੀਂ ਸਿਆਸੀ ਪਾਰਟੀ ਰਜਿਸਟਰ ਕਰਵਾ ਲਓ, ਭਾਰਤੀ ਕਿਸਾਨ ਪਾਰਟੀ, ਤੇ ਨਾਲ ਹੀ ਕਿਸਾਨ ਅੰਦੋਲਨ ਵਿੱਚ ਐਲਾਨ ਕਰ ਦਿਓ ਕਿ ਅਗਲੀ ਲੋਕ ਸਭਾ ਚੋਣ ਕਿਸਾਨ ਆਪ ਲੜਨਗੇ। ਭਾਰਤ ਵਿੱਚ 70% ਲੋਕ ਕਿਸਾਨ ਨੇ, ਵੋਟਿੰਗ ਹਮੇਸ਼ਾ 65% ਹੁੰਦੀ ਹੈ। ਅਗਲੀ ਸਰਕਾਰ ਪੱਕੀ ਕਿਸਾਨਾਂ ਦੀ, ਫਿਰ ਬਿੱਲ ਰੱਦ ਕਰੋ ਜਾਂ ਆਪਣੀ ਮਰਜ਼ੀ ਦੇਖੋ, ਸਰਕਾਰ ਆਉਂਦੀ ਟਿਕਾਣੇ ਜਦੋਂ ਕੁਰਸੀ ਜਾਂਦੀ ਦਿਸੀ। ਸਿੱਖ ਪਹਿਲੇ ਹੀ ਸੇਵਾ ਕਰਨ ਨੂੰ ਤਗੜੇ ਨੇ, ਇਹਨਾਂ ਨੇ ਆਪ ਹੀ ਚੋਣ ਪ੍ਰਚਾਰ ਕਰ ਲੈਣਾ ਤੇ ਆਪ ਹੀ ਫੰਡਿੰਗ ਕਰ ਲੈਣੀ ਹੈ ਬਿਨਾਂ ਕਿਸੇ ਕਾਰਪੋਰੇਟ ਦੀ ਮਦਦ ਤੋਂ। ਹਾਲਾਂਕਿ ਉਹਨਾਂ ਦਾ ਇਹ ਸੁਝਾਅ ਤਾਂ ਬਹੁਤ ਪੇਪਰ ਤੇ ਠੀਕ ਲੱਗਦਾ ਹੈ, ਪਰ ਅਸੀਂ ਕਿਉਂਕਿ ਵਕਤ ਵੀ ਮੈਂ ਦੇਖ ਰਿਹਾ ਇਹ ਪ੍ਰੈਕਟੀਕਲ ਨਹੀਂ ਹੈ। ਹਾਲਾਂਕਿ ਹੁਣ ਕਿਸਾਨ ਜਥੇਬੰਦੀਆਂ ਨੇ ਆਪਣੇ ਡੈਲੀਗੇਸ਼ਨ, ਜਿਨ੍ਹਾਂ 5 ਸਟੇਟਾਂ 'ਚ ਚੋਣਾਂ ਹੋ ਰਹੀਆਂ ਨੇ, ਅਸੈਂਬਲੀ ਚੋਣਾਂ, ਉੱਥੇ ਭੇਜੇ ਨੇ ਕਿ BJP ਨੂੰ ਹਰਾਓ। ਸੋ ਇਹ ਸਟੇਟ ਟੂ ਸਟੇਟ, ਕਿਉਂਕਿ ਹਰ ਥਾਂ ਦੇ ਵੱਖਰੇ ਇਸ਼ੂ ਨੇ, ਔਰ 2024 ਤੱਕ ਪਹੁੰਚਦੇ ਹਾਂ ਤਾਂ ਅਜੇ ਜਦੋਂ ਪਾਰਲੀਮੈਂਟ ਦੀਆਂ ਚੋਣਾਂ ਨੇ ਕਈ ਰੰਗ ਬਦਲਨੇ ਨੇ, ਪਰ ਮੈਂ ਸਾਂਝਾ ਕਰ ਦਿੱਤਾ ਹੈ। ਨੰਬਰ 2, ਸਰਕਾਰ ਨੂੰ ਕਹੋ ਠੀਕ ਹੈ, ਜੇ ਕਿਸਾਨ ਦੀ ਮਰਜ਼ੀ ਹੈ ਜਿੱਥੇ ਮਰਜ਼ੀ ਅਨਾਜ ਵੇਚਣ, ਫਿਰ ਇੱਧਰ ਆ ਜਾਓ। ਗੁਰਦੁਆਰਿਆਂ ਦੇ ਕਮਰੇ ਵਰਤੋ ਅਨਾਜ ਸਟੋਰ ਕਰਨ ਲਈ, ਤੇ ਆਪ ਪੈਸੇ ਲਗਾ ਕੇ ਹੋਰ ਗੋਦਾਮ ਵੀ ਬਣਾ ਲਓ। ਪਾਉਣੀ ਤੇ ਸਰਕਾਰ ਨੇ ਵੀ ਅਨਾਜ ਦੇ ਉੱਤੇ 2000 ਦੀ ਤਰਪਾਲ ਹੀ ਹੈ, ਉਹ ਆਪ ਪਾ ਲਓ। ਬਾਹਰ ਵਾਲੇ ਸਿੱਖ ਅਨਾਜ ਇੰਪੋਰਟ ਦਾ ਕੰਮ ਚੁੱਕ ਲਓ ਤੇ ਗਰੀਬ ਤੋਂ ਗਰੀਬ ਕਿਸਾਨ ਦਾ ਅਨਾਜ ਵੀ ਚੁੱਕ ਕੇ ਇੰਟਰਨੈਸ਼ਨਲ ਮੰਡੀ ਵਿੱਚ ਵੇਚੋ। ਪਾਕਿਸਤਾਨ ਤੇ ਮਿਡਲ ਈਸਟ ਨੂੰ ਐਕਸਪੋਰਟ ਕਰੋ, ਪਰ ਨਾਲ ਹੀ ਕਹੋ ਕਿ ਨਾ ਭਾਰਤ ਸਰਕਾਰ ਨੂੰ ਵੇਚਣਾ, ਨਾ ਭਾਰਤੀ ਵਪਾਰੀ ਨੂੰ। ਫਿਰ ਕਾਨੂੰਨ ਇਹ ਵੀ ਪੱਕਾ ਕਰ ਲਓ, ਜਦੋਂ ਸਰਕਾਰ ਨੂੰ 150 ਕਰੋੜ ਲੋਕਾਂ ਦੀ ਰੋਟੀ ਦਾ ਫਿਕਰ ਪਿਆ ਤੇ ਇੰਟਰਨੈਸ਼ਨਲ ਮੰਡੀ ਵਿੱਚੋਂ ਖਰੀਦਣੀ ਪਿਆ, ਫਿਰ ਦੇਖਿਓ ਅਕਲ ਟਿਕਾਣੇ ਆਉਂਦੀ। ਇਹ ਵੀ ਕਾਗਜ਼ ਦੇ ਉੱਤੇ ਠੀਕ ਹੈ, ਲੇਕਿਨ ਜਦੋਂ ਅਸੀਂ ਇੰਪੋਰਟ ਐਕਸਪੋਰਟ ਪਾਲਿਸੀ ਉਸ ਸਾਰੇ ਨੂੰ ਦੇਖਦੇ ਤੇ ਫਿਰ ਇਹ ਤਾਂ ਹੋ ਸਕਦਾ ਹੈ ਕਿ ਵੀ ਬਾਹਰਲੇ ਸਿੱਖ ਇੰਨਾ ਕਿ ਇਨਵੈਸਟ ਕਰਨ ਕਿ ਭਾਈ ਜਿਹੜਾ ਉਹਨਾਂ ਨੂੰ ਸਟੋਰੇਜ ਬਣਾ ਕੇ ਦੇਣ, ਤੇ ਜੇ ਇਹਨਾਂ ਅੰਬਾਨੀਆਂ ਡਾਨੀਆਂ ਨੇ ਹੋਲਡਿੰਗ ਕਰਨੀ ਹੈ ਉਹ ਵੀ ਸਟੋਰ ਕਰਨ। ਔਰ ਪਰ
ਇਹਦੇ ਲਈ ਇਨਫਰਾਸਟ੍ਰਕਚਰ ਚਾਹੀਦਾ, ਪਰ ਇਹ ਡੂਏਬਲ ਹੈ। ਜਿਹੜਾ ਇਸ ਤੇ ਫਿਰ ਜਿਹੜੇ ਅਗਲਾ ਉਹਨਾਂ ਕਿਹਾ ਹੈ, ਆਪਣੇ ਕੁੱਤਿਆਂ ਦੇ ਨਾਮ ਲੀਡਰਾਂ ਤੇ ਕਾਰਪੋਰੇਟਰਾਂ ਦੇ ਨਾਮ ਰੱਖੋ, ਜਿਵੇਂ ਮੇਲ ਡੌਗ ਲਈ ਅਡਾਨੀ, ਅੰਬਾਨੀ, ਗਾਂਧੀ, ਨਹਿਰੂ, ਬਾਦਲ, ਕੈਪਟਨ। ਜੇ ਫੀਮੇਲ ਡੌਗ ਹੋਏ ਫਿਰ ਜਗੀਰੋ, ਸਿਮਰੋ, ਸੋਨੀਆ, ਮੇਨਕਾ, ਇੰਦਰਾ, ਦੇ ਆਲ ਆਰ ਸੇਮ। ਕਿਸੇ ਵੀ ਦੇਸ਼ ਵਿੱਚ ਕੋਈ ਕਾਨੂੰਨ ਨਹੀਂ ਬਣਿਆ ਕਿ ਨਾਗਰਿਕ ਆਪਣੇ ਕੁੱਤੇ ਦਾ ਨਾਮ ਆਪਣੀ ਮਰਜ਼ੀ ਨਾਲ ਨਹੀਂ ਰੱਖ ਸਕਦੇ। ਤੇ ਭਾਈ ਉਹ ਰੱਖ ਲੈਣ। ਇਹਨਾਂ ਤਿੰਨਾਂ ਕੰਮਾਂ ਵਿੱਚੋਂ ਕੋਈ 2 ਕੰਮ ਵੀ ਕਰ ਲਓ, ਫਿਰ ਮੈਨੂੰ ਸੱਦ ਲਓ, ਮੈਂ ਸਾਰੀ ਉਮਰ 2 ਵੇਲੇ ਦੀ ਰੋਟੀ ਤੇ ਕੰਮ ਕਰਦਾ ਰਹੂੰ। ਭਾਰਤ ਸਰਕਾਰ ਨੂੰ ਖੂੰਜੇ ਵਿੱਚ ਲਾਉਣਾ ਕਿੰਨਾ ਕੁ ਔਖਾ ਹੈ, ਜਿਸ ਵਿੱਚ ਵੈਸੇ ਹੀ 60% ਗੁੰਡੇ ਤੇ ਹਿਸਟਰੀ ਸ਼ੀਟਰ ਨੇ, ਬਾਕੀਆਂ ਵਿੱਚੋਂ ਬਹੁਤੇ ਅੰਗੂਠਾ ਛਾਪ, ਜਾਲ ਜਾਂ ਫਿਰ ਫਿਲਮੀ ਅਦਾਕਾਰ, ਪਰ ਪੋਲੀਟੀਸ਼ੀਅਨ ਕੋਈ ਵੀ ਨਹੀਂ। ਬਾਕੀ ਮੈਂ ਆਪੇ ਹੀ ਸਾਂਭ ਲੂੰ। ਇਟਸ ਨਾਟ ਅ ਬਿਗ ਡੀਲ ਫॉर ਮੀ। ਤੁਹਾਡੇ ਹੌਸਲੇ ਦੀ ਦਾਤ ਦਿੰਦੇ ਆ, ਔਰ ਸਰਟਨਲੀ ਇਹ ਜਿਹੜਾ ਹੋਲ ਹੈ ਸਹੀ, ਇਹ ਤੁਹਾਨੂੰ ਵੀ ਨਾਲ, ਇਹ ਸਭ ਦਾ ਹੀ ਕੰਮ ਹੋਣਾ। ਬਾਕੀ ਹੋ ਸਕਦਾ ਕਾਨੂੰਨ ਬਣਾਇਆ ਹੀ ਇਸ ਕਰਕੇ ਹੋਏ ਕਿ ਲੋਕਾਂ ਦਾ ਧਿਆਨ ਹੋਰ ਮਸਲਿਆਂ ਤੋਂ ਹਟਾ ਦਿੱਤਾ ਜਾਏ। ਜਿਵੇਂ ਹੁਣੇ ਭਾਰਤ ਨੇ ਆਪਣੀ ਰੇਲ ਵੇਚੀ ਹੈ, ਸਰਕਾਰ ਨੇ ਅਡਾਨੀ ਨੂੰ, ਤੇ ਲੋਕ ਇਸ ਦੇ ਖਿਲਾਫ ਸੀ। ਲੋਕਾਂ ਦੀ ਬਿਨਾਂ ਗੱਲ ਤੋਂ ਨਜਾਇਜ਼ ਭਕਾਈ ਕਰੋ। ਪੋਲੀਟੀਸ਼ੀਅਨ ਦਾ ਦਿਮਾਗ ਬਹੁਤ ਗੰਦਾ ਹੁੰਦਾ ਹੈ, ਤੇ ਸਾਡੇ ਵਾਲੇ ਲੋਕ ਭੋਲੇ ਨੇ, ਜਿਵੇਂ ਕੋਈ ਕਹਿ ਦਿੰਦਾ ਹੈ ਮੰਨ ਲੈਂਦੇ ਨੇ। ਇਹ ਤੁਸੀਂ ਬਿਲਕੁਲ ਠੀਕ ਫਰਮਾਇਆ। ਬਾਕੀ ਕਿਸਾਨ ਅੰਦੋਲਨ ਨਾਲ ਭਾਰਤ ਸਰਕਾਰ ਤੇ RSS ਵਾਲੇ ਸੋਚਦੇ ਹੋਣਗੇ, ਜਿਸ ਕੌਮ ਨੂੰ ਅਸੀਂ ਖਤਮ ਕਰਨ ਲਈ ਇੰਨਾ ਜ਼ੋਰ ਲਾਇਆ, ਉਹ ਫੇਰ ਦਿੱਲੀ ਆ ਕੇ ਧੌਣ ਤੇ ਗੋਡਾ ਰੱਖ ਕੇ ਫੇਰਦੇ ਨੇ। ਇਹ ਵੀ ਬਿਲਕੁਲ ਠੀਕ ਹੈ ਕਿ ਭਾਈ ਨਫ਼ਰਤ ਕੀ ਸੀ, ਤੇ ਪੇਪਰ 'ਚ ਸਿੱਖ ਆ ਗਏ, ਉਹਨਾਂ ਨੇ ਧੌਣ ਤੇ ਗੋਡਾ ਰੱਖਿਆ। ਹੁਣ ਇੱਕ ਗੱਲ ਸੋਚ ਕੇ ਵੇਖਿਓ, ਜੇ ਸਿੱਖਾਂ ਦਾ ਆਪਣਾ ਰਾਜ ਹੁੰਦਾ ਫਿਰ ਵੀ ਭਲਾ ਇਵੇਂ ਹੀ ਠੰਡ ਵਿੱਚ ਲੋਕਾਂ ਤੇ ਠੰਡਾ ਪਾਣੀ ਪਾਇਆ ਜਾਂਦਾ ਜਾਂ ਖੱਜਲ ਹੋਣਾ ਪੈਂਦਾ? ਕੀਪ ਇਟ ਅਪ ਐਂਡ ਸਟੇ ਪੋਜ਼ਿਟਿਵ। ਔਰ ਮੈਂ ਸਮਝਦਾ ਵੀ ਫਾਈਨਲ ਉਹਨਾਂ ਦੀ ਅਖੀਰਲੀ ਲਾਈਨ ਬੜੀ ਮੋਟੀਵੇਸ਼ਨਲ ਹੈ ਕਿ ਭਾਈ ਇਸ ਗੱਲ ਨੂੰ ਧਿਆਨ ਰੱਖੋ ਕਿ ਪੋਜ਼ਿਟਿਵ ਰਹੋ, ਅਸੀਂ ਜਿੱਤਣੇ। ਔਰ ਗੁਲਾਮੀ ਇਹੀ ਹੈ ਕਿ ਜੇ ਤੁਹਾਡਾ ਆਪਣਾ ਰਾਜ ਹੁੰਦਾ ਤੇ ਠੰਡ 'ਚ ਤੁਹਾਡੇ ਤੇ ਠੰਡੇ ਪਾਣੀ ਦੀਆਂ ਬੁਛਾੜਾਂ ਨਾ ਪੈਂਦੀਆਂ, 300 ਤੋਂ ਜ਼ਿਆਦਾ ਕਿਸਾਨ ਸ਼ਹੀਦ ਨਾ ਹੁੰਦੇ, ਔਰ ਤੁਹਾਨੂੰ ਬੇਇੱਜ਼ਤ ਨਾ ਕੀਤਾ ਜਾਂਦਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰਾਨਾ। ਇਸ ਵੀਰ ਦਾ ਵੀ ਬਹੁਤ ਬਹੁਤ ਸ਼ੁਕਰੀਆ, ਸਾਨੂੰ ਉਹਨਾਂ ਨੇ ਲਿਖਤ ਭੇਜੀ ਹੈ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।